ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ, ਹੁਣ ਆਪਾਂ ਇਸ ਮੁੱਦੇ ਤੇ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਨ ਕਾਂਗਰਸ ਦੇ 7 ਪਾਵਰਫੁਲ ਜਿਹੜੇ ਕਾਂਗਰਸ ਮਹਿਲਾ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਨੂੰ ਕਿਸਾਨ ਮੁੱਦੇ ਤੇ ਇੱਕ ਜ਼ੋਰਦਾਰ ਲੈਟਰ ਲਿਖ ਕੇ ਗੁਜ਼ਾਰਿਸ਼ ਕੀਤੀ ਹੈ ਕਿ ਅਮਰੀਕਾ ਸਰਕਾਰ ਕਿਸਾਨਾਂ ਦਾ ਮੁੱਦਾ ਜਿਹੜਾ ਹੈਗਾ ਭਾਰਤ ਸਰਕਾਰ ਕੋਲ ਉਠਾਏ। ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? देखो, लगभग 30-32 साल पहला जदों असी अपनी हर स्पीच दे विच और अपनी हर लिखत दे विच ये कहना शुरू किया, उदों अजे डायस्पोरा टर्म भी कोई सिखां लई नहीं सी इस्तेमाल करदा। बहुते अपने भी ओवरसीज सिक्स कहंदे सी जां जिहड़ा अजे भी कई इस्तेमाल करनगे NRI नॉन रेजिडेंट इंडिया नूं। मैं कहा ये लफ्ज़ ना वरतो, जे कहना ही है NRP कह लो, नॉन रेजिडेंट पंजाबी कह लो, लेकिन ਅਸੀਂ ਆਪਣੀਆਂ ਲਿਖਤਾਂ 'ਚ ਆਲਮੋਸਟ ਸਿੰਸ 1990s ਡਾਇਸਪੋਰਾ ਸਿੱਖ ਕਿ ਕਿਉਂਕਿ ਉਦੋਂ ਵੀ ਜਿਵੇਂ ਇੱਕ ਟਰਮੀਨੋਲੋਜੀ ਤੁਸੀਂ ਅੱਜ ਵੀ ਦੇਖੋਗੇ ਕਿ ਜੇ ਤੁਸੀਂ ਹੋਲੋਕਾਸਟ ਲਫ਼ਜ਼ ਇਸਤੇਮਾਲ ਕਰੋ ਕਿ ਇੰਡੀਅਨ ਸਿਸਟਮ ਕਰ ਰਿਹਾ ਤੇ ਯਹੂਦੀ ਅਫੈਂਡ ਹੋ ਜਾਂਦੇ ਨੇ, ਕਿਉਂਕਿ ਉਹ ਸਮਝਦੇ ਨੇ ਵੀ ਹੋਲੋਕਾਸਟ ਜਿਹੜਾ ਉਹ ਸਿਰਫ ਸਾਡਾ ਹੀ ਐਕਸਕਲੂਸਿਵ ਹੈ, ਸਾਡੀ ਨਸਲਕੁਸ਼ੀ ਹੋਈ ਹੈ। ਇਸ ਲਈ ਬਹੁਤ ਸਾਰੇ ਫਿਰ ਜੈਨੋਸਾਈਡ, ਐਥਨਿਕ ਕਲੀਨਜ਼ਿੰਗ ਇਹ ਕਿਸੇ ਨੂੰ ਇਸਤੇਮਾਲ ਵੀ ਨਹੀਂ ਕਰਨ ਦਿੰਦੇ। ਇਸੇ ਤਰ੍ਹਾਂ ਇਹਨਾਂ ਨੂੰ ਇਹ ਲੱਗਦਾ ਸੀ ਕਿ ਡਾਇਸਪੋਰਾ ਸਿਰਫ ਯਹੂਦੀਆਂ ਦੇ ਕੰਟੈਕਸਟ 'ਚ ਹੀ ਹੈ, ਲੇਕਿਨ ਮੈਨੂੰ ਇਹ ਹਮੇਸ਼ਾ ਸੀ ਕਿ ਵੀ ਅਸੀਂ ਪੰਜਾਬ 'ਚ ਫਸ ਗਏ ਇਹਨਾਂ ਦੇ ਗ੍ਰਿਪ 'ਚ। ਨੰਬਰ ਬਹੁਤ ਜ਼ਿਆਦਾ ਹੈ ਜਿਨ੍ਹਾਂ ਦੇ ਕੋਲ ਪਾਵਰ ਹੈ ਔਰ ਇਹ ਮੀਨਨੈਸ 'ਚ, ਜ਼ੁਲਮ 'ਚ ਪਿਛਲੇ ਸਾਰੇ ਹਾਕਮਾਂ ਨੂੰ ਪਿੱਛੇ ਛੱਡਣ ਵਾਲੇ ਨੇ। ਔਰ ਮੈਨੂੰ ਹਮੇਸ਼ਾ ਇਹ ਸੀ ਕਿ ਜੇ ਉੱਥੋਂ ਦੀ ਸਾਡੀ ਪੰਜਾਬ ਦੀ ਲਿਬਰੇਸ਼ਨ ਹੋਏਗੀ, ਇੰਡੀਅਨ ਆਕੂਪਾਈਡ ਪੰਜਾਬ ਦੀ, ਤਾਂ ਉਹਦੇ 'ਚ ਸਭ ਤੋਂ ਪਾਵਰਫੁਲ ਔਰ ਸੈਂਟਰਲ ਰੋਲ ਜਿਹੜਾ ਉਹ ਡਾਇਸਪੋਰਾ ਸਿੱਖਾਂ ਦਾ ਹੋਏਗਾ। ਔਰ ਮੈਂ ਸਮਝਦਾ ਹਾਂ ਵੀ ਅੱਜ ਲਗਭਗ 30 ਸਾਲ ਬਾਅਦ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਜੇ ਇਸ ਵੇਲੇ ਭਾਰਤ ਦੀ ਹਕੂਮਤ ਦੇ ਲਈ, ਉਹਨਾਂ ਦੀਆਂ ਏਜੰਸੀਆਂ ਦੇ ਲਈ ਸਭ ਤੋਂ ਵੱਡੀ ਕੋਈ ਸਿਰਦਰਦੀ ਬਣੇ ਨੇ ਕਿ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਵੀ ਕਿਵੇਂ ਟੈਕਲ ਕਰੀਏ, ਜੋ ਡਾਇਸਪੋਰਾ ਸਿੱਖ ਨੇ 5 ਮਿਲੀਅਨ। ਉਦੋਂ ਅਜੇ 90s 'ਚ ਤਾਂ ਬਹੁਤ ਥੋੜੇ ਸ਼ੁਰੂ ਹੋਏ ਸੀ, ਲੇਟ 80s 'ਚ। ਬਾਅਦ ਦੇ ਵਿੱਚ ਤਾਂ ਅਮਰੀਕਾ 'ਚ 1 ਮਿਲੀਅਨ ਤੋਂ ਜ਼ਿਆਦਾ ਸਿੱਖ ਨੇ, ਕੈਨੇਡਾ 'ਚ। ਔਰ ਇਸ ਡਾਇਸਪੋਰਾ ਸਿੱਖ ਮੂਵਮੈਂਟ ਨੇ ਨਾ ਸਿਰਫ ਭਾਰਤੀ ਜ਼ੁਲਮਾਂ ਦੀ ਕਹਾਣੀ ਨੂੰ ਜਿਉਂਦੇ ਰੱਖਿਆ, ਇੱਥੋਂ ਦੇ ਸਿਸਟਮ 'ਚ ਉਹਨਾਂ ਨੇ ਪਾਰਟਿਸਿਪੇਟ ਕਰਕੇ ਆਪਣੇ ਆਪ ਨੂੰ ਇੱਕ ਪੋਲੀਟੀਕਲ ਐਂਟੀਟੀ ਦੇ ਵਿੱਚ ਐਜ਼ ਏ ਪੋਲੀਟੀਕਲ ਐਂਟੀਟੀ ਰੈਲੇਵੈਂਟ ਬਣਾਇਆ। ਉਹਨਾਂ ਨੇ ਕਿੱਥੇ ਉਹ ਹਿੰਦੂ ਆਇਨ ਦੇ ਥੱਲੇ ਸਾਨੂੰ ਹਿੰਦੂ ਬਣਾਇਆ ਹੋਇਆ ਸੀ ਉਹਨਾਂ ਨੇ, ਔਰ ਉਹ ਸਾਨੂੰ ਉਹਨਾਂ ਨੇ 84 ਤੋਂ ਬਾਅਦ ਪੂਰਾ ਪ੍ਰੋਪੇਗੈਂਡਾ, ਇਹਨਾਂ ਦੀਆਂ ਐਮਬੈਸੀਆਂ, ਕੌਂਸੂਲੇਟ, ਦਹਿਸ਼ਤਗਰਦ ਤੇ ਫਲਾਣਾ ਤੇ ਢਿਮਕਾ। ਔਰ ਈਵਨ ਕੈਨੇਡਾ 'ਚ 1985 'ਚ ਇੰਡੀਅਨ ਏਜੰਸੀਆਂ ਨੇ, ਰਾਹ ਨੇ ਜਿਹੜਾ ਏਅਰ ਇੰਡੀਆ ਦਾ ਡਿਜ਼ਾਸਟਰ ਕਰਵਾਇਆ ਔਰ ਖਾਲਿਸਤਾਨ ਦੀ ਮੂਵਮੈਂਟ ਦੇ ਖਾਤੇ 'ਚ ਪਾਇਆ। ਪਰ ਇਹਦੇ ਬਾਵਜੂਦ ਕਿਵੇਂ ਡਾਇਸਪੋਰਾ ਸਿੱਖਾਂ ਨੇ ਇਹ ਹੈਂਡਲ ਕੀਤਾ, ਇਹਨਾਂ ਦਾ ਮੂੰਹ ਵੀ ਭੰਨਿਆ। ਔਰ ਕਿਵੇਂ ਪੋਲੀਟੀਕਲ ਰੈਲੇਵੈਂਸ, ਜਦੋਂ ਅਸੀਂ ਕੈਨੇਡਾ ਦੇ 16-17 ਸਿੱਖ ਮੈਂਬਰਸ ਪਾਰਲੀਮੈਂਟ ਦੀ ਗੱਲ ਕਰਦੇ ਹਾਂ, ਉਹਨਾਂ ਦੇ ਸਿੱਖ ਵਜ਼ੀਰਾਂ ਦੀ, ਇਨਕਲੂਡਿੰਗ ਡਿਫੈਂਸ ਮਿਨਿਸਟਰ, ਜੇ ਤੁਹਾਡਾ ਉਹ ਪੋਲੀਟੀਕਲ ਕਲਾਊਟ ਨਾ ਹੁੰਦਾ, ਐਵੇਂ ਨਹੀਂ ਜਸਟਿਨ ਟਰੂਡੋ ਆ ਕੇ ਫਾਰਮਰਸ ਦੇ ਲਈ ਖਲੋ ਗਿਆ। ਇਹ ਤੁਹਾਡੀ ਪਾਵਰ ਹੈ ਜਿਹੜੀ ਤੁਸੀਂ ਸ਼ੋਅ ਕੀਤੀ ਹੈ। ਇਸੇ ਤਰ੍ਹਾਂ ਇੰਗਲੈਂਡ ਦੇ ਵਿੱਚ ਜੇ ਤਨਮਨਜੀਤ ਸਿੰਘ ਢੇਸੀ ਜਾਂ ਪ੍ਰੀਤ ਕੌਰ ਗਿੱਲ ਆਪਣੇ ਨਾਲ 38 MP ਜੋੜ ਲੈਂਦੇ ਨੇ ਔਰ ਵਕਤ ਪਾਇਆ ਉਹਨੂੰ ਲਿਖ ਕੇ ਉਹਨਾਂ ਦੇ ਜਿਹੜਾ ਸੈਕਟਰੀ ਨੂੰ, ਜਿਹੜਾ ਇਸ ਡੀਲ ਕਰਦਾ ਫੋਰਨ ਅਫੇਅਰਸ ਨਾਲ, ਉਹਨਾਂ ਨੇ ਹੁਣ ਬੋਰਿਸ ਜੌਨਸਨ ਜਿਹਨੂੰ ਇਹਨਾਂ ਨੇ VIP ਬਣਾਇਆ ਉੱਥੇ ਚੀਫ ਗੈਸਟ ਰਿਪਬਲਿਕ ਡੇ ਦੇ ਮੌਕੇ 26 ਜਨਵਰੀ, ਉਹਨੂੰ ਲਿਖਿਆ ਵੀ ਜਾ ਕੇ ਇਹ ਜੇ ਤੂੰ ਜਾਣਾ ਹੀ ਹੈ ਤੇ ਇਹ ਇਸ਼ੂ ਚੁੱਕੀ। ਹਾਲਾਂ ਪਤਾ ਨਹੀਂ ਉਦੋਂ ਤੱਕ ਉਹਨਾਂ ਦਾ ਕੀ ਬਣਨਾ, ਜਿਵੇਂ ਉਹ ਮਿਊਟੀਲੇਟਡ ਫਾਰਮ ਦੇ ਵਿੱਚ ਆਈ ਹੈ ਵਾਇਰਸ ਦੁਬਾਰਾ। ਲੇਕਿਨ ਇਹ ਮਾਈਟ ਔਰ ਅਮਰੀਕਾ ਦੇ ਹਵਾਲੇ ਨਾਲ ਅਸੀਂ ਇੱਕ ਪੂਰਾ ਸੈਗਮੈਂਟ ਕੀਤਾ ਸੀ ਕਿ ਕਿਵੇਂ ਇਹ ਸਾਰਾ ਸਿੱਖ ਕਾਕਸ ਦਾ ਕਾਨਸੈਪਟ ਕੀ ਹੈ ਔਰ ਇਹ ਕਿਵੇਂ 6 ਸਾਲ ਪਹਿਲਾਂ ਹੋਂਦ 'ਚ ਆਈ ਔਰ ਕਿਵੇਂ ਇਹਨੇ ਸਾਰੇ ਪੀਰੀਅਡ 'ਚ ਆਪਣਾ ਰੋਲ ਅਦਾ ਕੀਤਾ। ਔਰ ਅਮਰੀਕਨ ਕਾਂਗਰਸ ਦੇ ਵਿੱਚ 50 ਤੋਂ ਜ਼ਿਆਦਾ ਕਾਂਗਰਸਮੈਨਾਂ ਦਾ ਇੱਕ ਝੰਡੇ ਥੱਲੇ ਜਿਹਦੇ ਨਾਲ ਸਿੱਖ ਲਫ਼ਜ਼ ਹੈ, ਵੈਦਰ ਉਹਨਾਂ ਨੇ ਖਾਲਿਸਤਾਨ ਲਈ ਕੋਈ ਕੰਮ ਕੀਤਾ ਹੈ ਕਿ ਇਹ ਬਿਸਾਈਡਸ ਦਾ ਪੁਆਇੰਟ ਹੈ, ਇਹ ਸਟੈਪ ਵਾਈਜ਼ ਹੈ। ਲੇਕਿਨ ਆਪਣੇ ਆਪ ਦੇ ਵਿੱਚ ਹੀ ਸਿੱਖ ਕਾਕਸ ਦਾ ਹੋਣਾ, ਜਦੋਂ ਕਿ ਇੰਡੀਅਨ ਕਾਕਸ ਐਗਜ਼ਿਸਟ ਕਰਦੀ ਹੈ, ਇਹ ਮੈਸੇਜ ਸੀ ਕਿ ਸਿੱਖ ਇੰਡੀਅਨ ਨਹੀਂ ਹੈਗੇ। ਇੱਥੋਂ ਹੀ ਮੈਂ ਸਮਝਦਾ ਐਵੇਂ। ਔਰ ਇਸੇ ਲਈ ਉਸ ਵੇਲੇ ਜਿਹੜੀ ਇੱਥੇ ਐਂਬੈਸਡਰ ਸੀ ਇੰਡੀਆ ਦੀ, ਨਿਰੂਪਮਾ ਰਾਓ, ਉਹਨੇ ਪੂਰਾ ਟਿੱਲ ਲਾਇਆ ਕਿ ਇਹ ਨਾ ਬਣ ਸਕੇ। ਉਹ ਜੂਡੀ ਚੌ ਜਿਹੜੀ ਪਹਿਲੀ ਚੇਅਰ ਸੀ ਡੈਮੋਕ੍ਰੇਟਾਂ ਦੀ, ਉਹਦੇ ਕੋਲ ਗਈ, ਉਹ ਭੱਜੀ ਅਨੁਪਮਾ ਰਾਓ
ਕਿ ਜੀ ਇਹ ਤਾਂ ਆਲਰੇਡੀ ਇੰਡੀਆ ਕਾਕਸ ਐਗਜ਼ਿਸਟ ਕਰਦੀ ਹੈ, ਤੁਹਾਨੂੰ ਉਹਨੇ ਕਿਹਾ ਜੀ ਨਹੀਂ ਇਹ ਸਾਡੇ ਸਿੱਖ ਕਨਸਟੀਟਿਊਐਂਟਸ ਉਹਨਾਂ ਦੀਆਂ ਇੱਥੇ ਵੀ ਪ੍ਰੋਬਲਮਸ ਨੇ ਉਹਨਾਂ ਲਈ। ਲੇਕਿਨ ਮੈਂ ਸਮਝਦਾ ਵੀ ਅੱਜ ਅਸੀਂ ਇਹ ਗੱਲ ਮਾਣ ਨਾਲ ਕਹਿ ਸਕਦੇ ਹਾਂ ਕਿ ਜਿੱਥੇ ਹੁਣ ਤੱਕ ਇਹਨਾਂ 6 ਸਾਲਾਂ 'ਚ ਬਹੁਤ ਸਾਰੀ ਉਹਨਾਂ ਦੀਆਂ ਬਰੀਫਿੰਗਸ ਔਰ ਦੂਸਰੇ ਦੇ ਹਵਾਲੇ ਨਾਲ ਅੱਜ ਜਿਹੜੀ ਖਬਰ ਜਿਹੜੀ ਹੈ ਉਹ ਮੇਨ ਖਬਰ ਹੈ, ਔਰ ਇਸ ਦੇ ਉੱਤੇ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਭਾਈ ਹਿੰਮਤ ਸਿੰਘ ਔਰ ਉਹਨਾਂ ਦੇ ਮੀਡੀਆ ਸਪੋਕਸਮੈਨ ਹਰਜਿੰਦਰ ਸਿੰਘ ਉਹਨਾਂ ਦੀ ਪ੍ਰੈਸ ਰਿਲੀਜ਼ ਵੀ ਹੈ। ਲੈਟਰ ਡਾਕਟਰ ਚੀਮਾ ਨੇ ਮੈਨੂੰ ਭੇਜ ਦਿੱਤਾ ਸੀ, ਮੈਂ ਸ਼ਾਮ ਨੂੰ ਦੇਖ ਲਿਆ ਸੀ। ਲੇਕਿਨ ਮੈਂ ਸਮਝਦਾ ਹਾਂ ਵੀ ਇਹ ਇੱਕ ਬਹੁਤ ਪਾਵਰਫੁਲ ਗੱਲ ਹੈ ਕਿ ਇੱਕ ਪਾਸੇ ਭਾਰਤੀ ਹਕੂਮਤ ਫਾਰਮਰ ਮੂਵਮੈਂਟ ਨੂੰ ਆਤੰਕਵਾਦ ਨਾਲ, ਖਾਲਿਸਤਾਨ ਨਾਲ, ਫਿਰ ISI ਨਾਲ ਔਰ ਵੈਸਟਡ ਇੰਟਰਸਟ, ਗੁੰਮਰਾਹ ਕਿਸਾਨ ਤੇ ਫਲਾਣਾ ਟਮਕਾ ਜੋੜ ਰਹੀ ਹੈ। ਹੁਣ ਉਹਨਾਂ ਦਾ ਸਭ ਤੋਂ ਵੱਡਾ ਫਿਕਰ ਦਾ ਕਾਰਨ ਬਣਿਆ ਹੋਇਆ ਕਿ ਡਾਇਸਪੋਰਾ ਸਿੱਖਾਂ ਨੇ, ਇਹੀ ਨਹੀਂ ਕਿ ਕੱਲੀਆਂ ਰੈਲੀਆਂ ਜਾਂ ਪ੍ਰੋਟੈਸਟ ਕੀਤੇ ਨੇ, ਉਹ ਤਾਂ ਕੀਤੇ ਹੀ ਨੇ, ਜਿਨ੍ਹਾਂ ਨੂੰ ਉਹਨਾਂ ਦੀ ਅਮਿਤ ਸ਼ਾਹ ਤੇ ਉਹਨਾਂ ਦੀ ਹੋਮ ਮਿਨਿਸਟਰੀ ਦੀ ਮੀਟਿੰਗ ਜਿਹੜੀ ਹੈ ਉਹ ਵੀ ਖਾਲਿਸਤਾਨੀ ਪਰਸਪੈਕਟਿਵ ਤੋਂ ਜਿਹੜਾ ਦਹਿਸ਼ਤਗਰਦੀ ਨਾਲ ਜੋੜਨ ਦੀ। ਪਰ ਅੱਜ ਜਦੋਂ ਅਮਰੀਕਨ ਕਾਂਗਰਸ ਦੇ 7 ਪਾਵਰਫੁਲ ਕਾਂਗਰਸਮੈਨ ਔਰ ਜਿਨ੍ਹਾਂ ਦੀ ਅਗਵਾਈ ਜਿਹੜੀ ਹੈ ਉਹ ਡੋਨਲਡ ਨੌਰਕ੍ਰੌਸ ਜਿਹੜੇ ਕਿ ਡਿਪਟੀ ਚੇਅਰਮੈਨ ਨੇ ਡੈਮੋਕ੍ਰੈਟਿਕ ਨੈਸ਼ਨਲ ਕਾਕਸ ਦੇ, ਹੁਣ ਜਦੋਂ ਕਾਕਸਿਸ ਦੀ ਗੱਲ ਹੁੰਦੀ ਹੈ ਡਿਪਟੀ ਚੇਅਰਮੈਨ ਸੈਕੰਡ ਮੋਸਟ ਪਾਵਰਫੁਲ ਮੈਨ, ਔਰ ਉਸ ਡੈਮੋਕ੍ਰੈਟਿਕ ਕਾਕਸ ਦਾ ਜਿਹਦਾ ਪ੍ਰੈਜ਼ੀਡੈਂਟ 21 ਤਰੀਕ ਨੂੰ ਪ੍ਰੈਜ਼ੀਡੈਂਟ ਬਣੇਗਾ, ਜੋ ਬਾਈਡਨ ਆਲਰੇਡੀ ਪ੍ਰੈਜ਼ੀਡੈਂਟ ਇਲੈਕਟ ਹੈ, ਔਰ ਉਹਦੇ 'ਚ ਉਹਨਾਂ ਦੇ ਨਾਲ ਇਹਨਾਂ 7 ਕਾਂਗਰਸਮੈਨਾਂ ਨੇ ਆਪਣੇ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਨੂੰ ਲੈਟਰ ਲਿਖਿਆ, ਔਰ ਬਾਕੀ ਜਿਹੜੇ 6 ਕਾਂਗਰਸਮੈਨ ਨੇ ਉਹਨਾਂ 'ਚ ਬ੍ਰੈਂਡਮ ਐਫ ਬੋਇਲ, ਪਾਮੇਲਾ ਜੈਪਾਲ। ਹੁਣ ਇਹ ਪਾਮੇਲਾ ਜੈਪਾਲ ਸੀਐਟਲ ਤੋਂ ਇਹ ਭਾਰਤੀ ਮੂਲ ਦੀ ਹੈ ਪਰ ਇਹ ਵੋਕਲ ਔਰਤ ਹੈ ਔਰ ਇਹ ਵੀ ਨਾਲ ਖਲੋਤੀ ਹੈ, ਔਰ ਉਹਨੇ 'ਚ ਡੈਬੀ ਡਿੰਗਲ, ਬ੍ਰਾਇਨ ਫਿਟਜ਼ਪੈਰਿਕ, ਮੈਰੀ ਗੇ ਸਕੈਨਨ, ਡੇਵਿਡ ਟਰੋਨ। ਸੋ ਜ਼ਾਹਰ ਹੈ ਕਿ ਹੋਰ ਵੀ ਜੁਆਇਨ ਕਰਨਗੇ ਲੇਟਰ ਔਨ, ਲੇਕਿਨ ਇਹ ਇੰਡੀਪੈਂਡੈਂਟ ਇਹਨਾਂ ਦਾ ਕਿਉਂਕਿ ਇਸ ਵੇਲੇ ਇਸ਼ੂ ਚੱਲ ਰਿਹਾ ਹੈ ਔਰ ਇਹ ਹੈ ਕਿ ਭਾਈ ਇੱਥੋਂ ਆਵਾਜ਼ ਨਿਕਲਣੀ ਚਾਹੀਦੀ ਹੈ, ਔਰ ਉਹਦੇ 'ਚ ਉਹਨਾਂ ਨੇ ਮਾਈਕ ਪੋਂਪੀਓ ਨੂੰ ਐਡਰੈਸ ਕਰਦਿਆਂ ਇਹ ਕਿਹਾ ਕਿ ਡੀਅਰ ਸੈਕਟਰੀ ਪੋਂਪੀਓ, ਵੀ ਰਾਈਟ ਟੂ ਐਕਸਪ੍ਰੈਸ ਆਵਰ ਸੀਰੀਅਸ ਕੰਸਰਨਸ ਰਿਗਾਰਡਿੰਗ ਔਨਗੋਇੰਗ ਸਿਵਲ ਅਨਰੈਸਟ ਇਨ ਇੰਡੀਆ। ਹੁਣ ਤੁਸੀਂ ਬਾਕੀ ਚਿੱਠੀ ਨਾ ਵੀ ਪੜੋ, ਇੱਕ ਲਾਈਨ ਬਿਗਨਿੰਗ 'ਚ ਉਹਨਾਂ ਨੇ ਕਹਿ ਦਿੱਤਾ ਕਿ ਨਾ ਇਹ ਕੋਈ ਪੰਜਾਬ ਦੇ ਕਿਸਾਨਾਂ ਦੇ ਮੁੱਦਾ ਹੈ, ਨਾ ਇਹ ਇੰਡੀਆ ਦੀ ਇੰਟਰਨਲ ਅਫੇਅਰ ਹੈ, ਔਰ ਇਹ ਜਿਹੜੀ ਸਿਵਲ ਅਨਰੈਸਟ ਕਿ ਬਈ ਆ ਸਿਵਿਲੀਅਨ ਲੋਕਾਂ ਦੀ ਆਵਾਜ਼ ਹੈ, ਔਰ ਇਹ ਆਪਣੇ ਸੈਕਟਰੀ ਆਫ ਸਟੇਟ ਨੂੰ ਅਮਰੀਕਨ ਕਾਂਗਰਸ ਦੇ 7 ਕਾਂਗਰਸਮੈਨ ਕਹਿ ਰਹੇ ਨੇ। ਫਿਰ ਉਹਨਾਂ ਨੇ US ਇੰਡੀਆ ਰਿਲੇਸ਼ਨਸ਼ਿਪ ਇਜ਼ ਅ ਸੋਰਸ ਆਫ ਪ੍ਰਾਈਡ ਐਂਡ ਪ੍ਰੋਸਪੈਰਿਟੀ ਫॉर both nations. We share democratic values, strive for economic equality, and embrace our diversity. As a nation that is familiar with political protects, we believe that United States can offer counsel to India during their current period of social disturbance. ਹੁਣ ਤੁਸੀਂ 2 terms ਦੇਖੋ, ਪਹਿਲਾਂ ਉਹਨਾਂ ਨੇ ਕਿਹਾ ਜੀ ਸਿਵਲ ਅਨਰੈਸਟ ਹੈ ਇੰਡੀਆ 'ਚ, ਉਹਨਾਂ ਨੇ ਕਿਹਾ ਜੀ ਦੇਖੋ ਇਹ ਵੀ ਹੈ, ਸਾਡੀਆਂ ਬਹੁਤ ਵੈਲਿਊਜ਼ ਨੇ ਇਕੱਠੀਆਂ ਨੇ, ਅਸੀਂ ਜਿਹੜਾ ਹੈ ਉਹ ਡੈਮੋਕ੍ਰੇਸੀ ਔਰ ਇਕਨੋਮਿਕ ਇਕੁਆਲਿਟੀ। ਉਹਨਾਂ ਨੇ ਕਿਹਾ ਵੀ ਅਸੀਂ ਇਦਾਂ ਦੀਆਂ ਸਿਚੁਏਸ਼ਨਸ ਨੂੰ ਸਮਝਦੇ ਹਾਂ ਤੇ ਇੰਡੀਆ ਨੂੰ ਸਲਾਹ ਦੀ ਲੋੜ ਹੈ ਤੇ ਜ਼ਰੂਰ ਦਿਓ, ਉਹਨਾਂ ਨੂੰ ਦੱਸੋ ਕਿ ਕਿਵੇਂ ਜਿਹੜਾ ਹੈ ਇਹ ਸੋਸ਼ਲ ਡਿਸਟਰਬੈਂਸ ਜਿਹੜੀ ਹੈ ਇਹਨੂੰ ਕਿਵੇਂ ਹੈਂਡਲ ਕਰਨਾ ਹੈ। ਸੋ ਇਹ ਗੱਲ ਇੰਟਰਵੈਂਸ਼ਨ ਦੀ ਹੋ ਰਹੀ ਹੈ। ਅਮਰੀਕਾ ਦੇ 7 ਕਾਂਗਰਸਮੈਨ ਆਪਣੇ ਵਿਦੇਸ਼ ਮੰਤਰੀ ਸੈਕਟਰੀ ਆਫ ਸਟੇਟ ਨੂੰ ਕਹਿ ਰਹੇ ਨੇ ਕਿ ਸਵਾਲ ਉਠਾਓ ਆਪਣੇ ਕਾਊਂਟਰ ਪਾਰਟ ਨਾਲ, ਇੰਡੀਆ ਦੇ ਫੋਰਨ ਮਿਨਿਸਟਰ ਨਾਲ, ਔਰ ਉਹਨੂੰ ਕਹੋ ਕਿ ਜੀ ਮਦਦ ਕਰੋ ਕਿ ਉਹਦੀ ਕਿ ਭਾਈ ਉਹਨੇ ਕਿਵੇਂ ਡੀਲ ਕਰਨਾ ਹੈ। ਐਜ਼ ਨੈਸ਼ਨਲ ਲੈਜਿਸਲੇਟਰਸ we respect the right of the government of India to determine national policy in compliance with existing law. ਹੁਣ ਉਹ ਆਪਣੇ ਆਪ ਨੂੰ ਸੇਫ ਵੀ ਕਰ ਰਹੇ ਨੇ ਕਿਉਂਕਿ ਇੰਡੀਆ ਚੀਕਾਂ ਮਾਰ ਰਿਹਾ ਕਿ ਜੀ ਇਹ ਤਾਂ ਸਾਡਾ ਇੰਟਰਨਲ ਮੈਟਰ ਹੈ, ਕਿਸੇ ਨੂੰ ਕੋਈ ਹੱਕ, ਉਹਨੂੰ ਉਹਨਾਂ ਨੇ ਬੜਾ ਪੋਲਾਈਟਲੀ ਕਿਹਾ ਜੀ ਠੀਕ ਹੈ ਅਸੀਂ ਇੰਡੀਅਨ ਗਵਰਨਮੈਂਟ ਦਾ ਇਹ ਹੱਕ ਕਿ ਵੀ ਉਹ ਨੈਸ਼ਨਲ ਪਾਲਿਸੀ ਉਹਨਾਂ ਨੇ ਕਾਨੂੰਨ ਮੁਤਾਬਕ ਬਣਾਉਣੀ ਹੈ, ਉਹਦਾ ਅਸੀਂ ਸਤਿਕਾਰ ਕਰਦੇ ਹਾਂ। We also acknowledge the rights of those in India and abroad who are currently protesting peacefully against agriculture laws that many Indian farmers see as an attack on their economic security. Many. ਹੁਣ ਇਹਦੇ 'ਚ ਇਹ ਉਹਨਾਂ ਦੇ ਨੈਰੇਟਿਵ ਖਤਮ ਕਰ ਦਿੰਦੇ ਨੇ
ਕਿ ਜੀ ਇਹ ਤਾਂ ਸਿਰਫ 2% ਸਿੱਖ ਨੇ ਪੰਜਾਬ ਦੇ ਜਿਹੜੇ ਰੌਲਾ ਪਾ ਰਹੇ ਨੇ, ਉਹ ਕਹਿੰਦੇ ਉਹਦੇ ਚ ਕਹਿ ਰਹੇ ਨੇ ਕਿ ਅਸੀਂ ਮੰਨਦੇ ਹਾਂ ਕਿ ਵੀ ਇਹ ਜਿਹੜਾ ਹੈ ਉਹ ਪ੍ਰੋਟੈਸਟ ਬਿਲਕੁਲ ਉਹਨਾਂ ਦੇ ਪੀਸਫੁਲ ਪ੍ਰੋਟੈਸਟ ਨੇ ਐਗਰੀਕਲਚਰ ਕਾਨੂੰਨਾਂ ਦੇ ਖਿਲਾਫ, that many farmers ਕਿ ਬਹੁਤੇ ਕਿਸਾਨ ਇਹ ਸਮਝਦੇ ਨੇ ਕਿ ਉਹਨਾਂ ਦੀ ਆਰਥਿਕ ਸੁਰੱਖਿਆ ਦੇ ਉੱਤੇ ਅਟੈਕ ਹੈ। ਮਤਲਬ ਇਹ ਵੀ ਉਹਨਾਂ ਨੇ ਜਿਹੜਾ ਉਹ ਡ੍ਰੌਪ ਕਰ ਦਿੱਤਾ ਕਿ ਭਾਈ ਤੁਸੀਂ ਇਕਨੋਮਿਕਲੀ ਇਨਸਿਕਿਉਰ ਕਰ ਰਹੇ ਹੋ, ਐਂਡ that is like taking away the economical security of many farmers. In particular, we are compelled to reach out to you after seeing in the international press that protesting farmers from Punjab who were marching peacefully to Delhi were brutally subjected to water cannon attacks, barbed wire barricades and tear gas by Indian security personnel. ਹੁਣ ਇਹ ਨਹੀਂ ਹੈ ਵੀ ਤੁਸੀਂ ਡੱਬੇ 'ਚ ਸਭ ਕੁਝ ਲੁਕੋਇਆ ਹੋਇਆ ਤੇ ਤੁਸੀਂ ਕਿਹਾ ਜੀ ਕਿ ਟੱਕੀ ਰਿਝੇ ਕੋਈ ਨਾ ਬੁੱਝੇ। ਉਹਨੇ ਮੀਡੀਆ ਉਹਨੇ ਕਿਹਾ ਜੀ ਅਸੀਂ ਇਹੀ ਨਹੀਂ ਗੱਲ, ਅਸੀਂ ਇਸ ਗੱਲ ਬਾਰੇ ਹੋਰ ਵੀ ਚਿੰਤਤ ਹੈ ਜੋ ਅਸੀਂ ਇੰਟਰਨੈਸ਼ਨਲ ਮੀਡੀਆ 'ਚ ਦੇਖਿਆ ਕਿ ਪੰਜਾਬ ਦੇ ਵਿਰੋਧ ਕਰ ਰਹੇ ਕਿਸਾਨ ਜਦੋਂ ਕਿ ਇੱਕ ਅਮਨਪੂਰਵਕ ਢੰਗ ਦੇ ਨਾਲ ਦਿੱਲੀ ਵੱਲ ਮਾਰਚ ਕਰ ਰਹੇ ਸੀ ਔਰ ਉਹਨਾਂ ਦੇ ਉੱਤੇ ਬਰੂਟਲੀ ਸਬਜੈਕਟਡ, ਬਰੂਟਲੀ ਜ਼ਾਲਮਾਨਾ ਅੰਦਾਜ਼ ਉਹਨਾਂ ਤੇ ਪਾਣੀ ਤੋਪਾਂ ਚਲਾਈਆਂ ਗਈਆਂ, ਕੰਡਿਆਲੀ ਤਾਰਾਂ ਦੇ ਨਾਲ ਉਹਨਾਂ ਨੂੰ ਰੁਕਾਵਟਾਂ ਖੜੀਆਂ ਕੀਤੀਆਂ ਗਈਆਂ ਔਰ ਅਥਰੂ ਗੈਸ ਦੇ ਜਿਹੜੇ ਨੇ ਉਹਨਾਂ ਦੇ ਉੱਤੇ ਗੋਲੇ ਛੱਡੇ ਗਏ। This is an issue of particular concern to Sikh Americans linked to Punjab, although it also heavily impacts the Indian Americans belonging to other Indian states. ਇਹ ਹੈ ਹੁਣ ਡਾਇਸਪੋਰਾ ਸਿੱਖ ਫੈਕਟਰ। ਇਹ ਅਮਰੀਕਾ ਦੇ ਕਾਂਗਰਸਮੈਨ ਕਹਿ ਰਹੇ ਨੇ ਕਿ ਭਾਈ ਜੋ ਉੱਥੇ ਕੀਤਾ ਇੱਥੇ ਜਿਹੜੇ ਸਿੱਖ ਅਮਰੀਕਨ ਨੇ ਉਹਨਾਂ ਦੇ ਲਈ ਇਹ ਫਿਕਰ ਦਾ ਵਾਇਜ਼ ਹੈ ਕਿਉਂਕਿ ਉਹ ਪੰਜਾਬ ਦੀ ਧਰਤੀ ਨਾਲ ਜੁੜੇ ਹੋਏ ਨੇ। ਵੈਸੇ ਬਾਕੀ ਖਿੱਤਿਆਂ 'ਚ ਵੀ ਜਿਹੜੇ ਭਾਰਤ ਦੇ ਲੋਕ ਨੇ ਕਿਸਾਨਾਂ ਨਾਲ ਜੁੜੇ ਹੋਏ ਉਹ ਪ੍ਰਭਾਵਿਤ ਨੇ। Many Indian Americans are directly affected as they have family members and ancestral land in Punjab and are concerned for the well-being of their families in India. ਕਿ ਇੱਥੇ ਬਹੁਤ ਸਾਰੇ ਜਿਨ੍ਹਾਂ ਦੀਆਂ ਜ਼ਮੀਨਾਂ ਪੰਜਾਬ 'ਚ ਨੇ ਉਹਨਾਂ ਦੇ ਟੱਬਰਾਂ ਦੇ ਮੈਂਬਰ ਉੱਥੇ ਨੇ, ਉਹਨਾਂ ਦੇ ਬਾਰੇ ਉਹ ਫਿਕਰਮੰਦ ਨੇ। ਇਨ ਵਿਊ ਆਫ ਦਿਸ ਸੀਰੀਅਸ ਸਿਚੁਏਸ਼ਨ, ਸੀਰੀਅਸ ਉੱਥੇ ਗਏ ਜੋ ਉਹਨਾਂ ਨੇ ਬੈਠੇ ਹੈ ਚਲੇ ਜਾਏਂਗੇ, ਉਹ ਕਹਿ ਰਹੇ ਸੀਰੀਅਸ ਹੈ ਗੱਲ। In view of this serious situation, we urge you to contact your Indian counterpart. ਇਹ ਉਹਨਾਂ ਨੂੰ ਕਹਿ ਰਹੇ ਨੇ ਕਿ ਉਹ ਜਿਹੜਾ ਬੈਠਾ ਹੈ ਜੈ ਸ਼ੰਕਰ ਉਹਨੂੰ ਖੜਕਾਓ ਜ਼ਰਾ ਕੁੰਡਾ, ਉਹਨੂੰ ਜਵਾਬਦੇਹ ਬਣਾਓ। To reinforce the United States commitment to freedom of political speech abroad. ਕਿ ਜਿਹੜਾ ਇੰਟਰਨੈਸ਼ਨਲ ਕੋਵੈਨੈਂਟ ਦੇ ਥੱਲੇ ਸਿਆਸੀ ਗੱਲ, ਪੋਲੀਟੀਕਲ ਸਪੀਚ ਦੀ ਗੱਲ ਹੋ ਰਹੀ ਹੈ, ਹੁਣ ਇਕਨੋਮਿਕਲ ਸਪੀਚ ਦੀ ਗੱਲ ਨਹੀਂ ਹੈ। ਇਹਦੇ ਵਿੱਚ ਹੀ ਖਾਲਿਸਤਾਨ ਵੀ ਆ ਜਾਂਦਾ ਕਿ ਭਾਈ ਜਿਹੜਾ ਬਾਹਰ ਵੀ ਪੋਲੀਟੀਕਲ ਸਪੀਚ ਦੀ ਫਰੀडम ਹੈ ਉਹ ਆਪਣੇ ਕਾਊਂਟਰ ਪਾਰਟ ਨੂੰ ਕਹੋ ਕਿ ਵੀ ਉਹ ਉੱਥੇ ਫਰੀडम ਦਿਓ ਔਰ ਐਵੇਂ ਲੋਕਾਂ ਨੂੰ ਝੂਠੇ ਉਹ ਜਿਹੜਾ ਕੇਸਾਂ 'ਚ ਨਾ ਫਸਾਓ। ਥੈਂਕ ਯੂ ਫॉर योर ਕੰਸੀਡਰੇਸ਼ਨ ਆਫ ਦਿਸ ਰਿਕੁਐਸਟ, ਵੀ ਲੁੱਕ ਫਾਰਵਰਡ ਟੂ योर ਰਿਸਪੌਂਸ। ਸੋ ਮੈਂ ਸਮਝਦਾ ਵੀ ਇਸ ਐਫਰਟ ਦੇ ਲਈ ਜਿੱਥੇ ਅਮਰੀਕਨ ਸਿੱਖ ਕਾਕਸ ਕਮੇਟੀ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਇਹ ਦੇਖੋ ਇਹਦੇ ਤੇ ਮਿਹਨਤ ਕੀਤੀ ਜਾਂਦੀ ਹੈ। ਤੁਸੀਂ ਬਰੀਫਿੰਗਸ ਦਿੰਦੇ ਹੋ, ਮਟੀਰੀਅਲ ਦਿੰਦੇ ਹੋ। ਕਾਂਗਰਸ ਹਰ ਕਾਂਗਰੈਸ਼ਨਲ ਆਫਿਸ 'ਚ ਉਹਨਾਂ ਦੇ ਆਪਣੇ ਰਿਸਰਚਰ ਹੁੰਦੇ ਨੇ, ਫਿਰ ਉਹਨਾਂ ਨੂੰ ਲਾਉਂਦੇ ਨੇ ਕਿ ਭਾਈ ਲੱਭੋ ਇਹਦੇ ਨਾਲ ਕੀ ਹੈ ਔਰ ਫਿਰ ਉਹ ਬੈਲੈਂਸ ਦੇਖਦੇ ਨੇ ਕਿ ਭਾਈ ਕੱਲ ਨੂੰ ਕਿਉਂਕਿ ਇਹਦੇ ਤੇ ਰਿਐਕਟ ਵੀ ਕਰਨਾ ਉਹ ਔਰ ਆਉਣ ਵਾਲੇ ਦਿਨ ਤੁਸੀਂ ਦੇਖੋਗੇ ਕਿ ਵੀ ਇਹਨਾਂ ਦੇ ਦਫ਼ਤਰਾਂ ਨੂੰ ਵੀ ਫਲੱਡ ਕਰਨਗੇ ਆਪਣੇ ਚਿੱਠੀਆਂ ਲਿਖਵਾ ਕੇ, ਕਹਿਣਗੇ ਜੀ ਇਹਨਾਂ ਨੂੰ ਵੀ ਖਾਲਿਸਤਾਨੀ ਅੱਤਵਾਦੀਆਂ ਨੇ ਇਨਫਲੂਐਂਸ ਕਰ ਲਿਆ। ਮੈਂ ਕਿਹਾ ਜੀ ਇੰਨਾ ਇਹ ਕੈਸਾ ਹੈ, ਹਰ ਚੀਜ਼ ਉੱਥੇ ਹੁੰਦੀ ਹੈ। ਉਹ ਕਹਿੰਦੇ ਜੀ ISI ਨੇ ਕਰਵਾ ਦਿੱਤੀ, ਬਾਹਰ ਕੁਝ ਵੀ ਹੁੰਦਾ ਕਹਿੰਦੇ ਖਾਲਿਸਤਾਨੀਆਂ ਨੇ ਕਰਵਾ ਦਿੱਤੀ। ਤੇ ਇਹਨਾਂ ਨੂੰ ਕੋਈ ਪੁੱਛੇ ਕਿ ਵੀ ਤੁਸੀਂ ਇੱਥੇ ਫਿਰ ਅੰਬ ਲੈਣ ਬੈਠੇ ਹੋ ਕੀ? ਤੁਹਾਡੇ ਜੇ ਹਰ ਕੁਛ ਹੀ ਜਾਂ ਖਾਲਿਸਤਾਨੀ ਬਾਹਰ ਕਰਵਾ ਰਹੇ ਨੇ ਜਾਂ ISI ਕਰਵਾ ਰਹੀ ਹੈ ਤੇ ਤੁਸੀਂ ਚੱਕੋ ਆਪਣੀ ਟਿੰਡ ਫੂੜੀ ਤੁਰਦੇ ਹੋ। ਤੁਹਾਡੀ ਕਾਹਦੀ ਹਕੂਮਤ ਹੈ? ਤੁਸੀਂ ਕਾਹਦਾ ਦਾਵਾ ਕਰਦੇ ਹੋ ਜੀ ਕਿ ਤੁਸੀਂ ਜਿਹੜਾ ਹੈ 1,350,000,000 ਲੋਕਾਂ ਨੂੰ ਰੂਲ ਕਰਦੇ ਹੋ ਜੇ ਸਭ ਕੁਛ ਖਾਲਿਸਤਾਨੀ ਔਰ ISI ਕਰਦੀ ਹੈ। ਪਰ ਮੈਂ ਮੁਬਾਰਕਬਾਦ ਦਿੰਦਾ ਹੈ ਔਰ ਇਹ ਬੜਾ ਟਾਈਮਲੀ ਲੈਟਰ ਹੈ ਔਰ ਜਦੋਂ ਕਿ ਇਸ ਵੇਲੇ ਉੱਥੇ ਕਿਸਾਨਾਂ ਨੂੰ ਵੀ ਇੱਕ ਬੂਸਟ ਦੀ ਲੋੜ ਵੀ ਹੈ। ਤੇ ਵੈਸੇ ਬਾਹਰ ਤਾਂ ਕਦੇ ਅਮਰੀਕਾ ਵਾਲਾ ਦੀ ਕੋਈ ਕਮੀਜ਼ ਆ ਜਾਏ ਮੇਡ ਇਨ USA ਹੁੰਦਾ ਤੁਸੀਂ ਤਾਂ
ਉਹ ਕਹਿੰਦੇ ਅਮਰੀਕਾ ਤੋਂ ਆਈ ਹੈ। ਅਮਰੀਕਾ ਤੋਂ ਆਈ ਤੇ ਹੁਣ ਉੱਥੇ ਤੁਸੀਂ ਅੰਦਾਜ਼ਾ ਲਾਓ, ਜਦੋਂ ਉਹ ਦੇਖਦੇ ਨੇ ਵੀ ਇੰਨੇ ਐਮਪੀਆਂ ਨੇ ਲਿਖਿਆ, ਜਸਟਿਨ ਟਰੂਡੋ ਨੇ ਕਿਹਾ, ਉਹ ਟਰੂਡੋ ਦੇ ਤਾਂ ਕਿੰਨੇ ਹੀ ਉਹਨਾਂ ਨੇ ਉੱਥੇ ਵੱਡੇ ਵੱਡੇ ਪੋਸਟਰ ਲਾਏ ਆ, ਪੰਜਾਬ 'ਚ ਵੀ ਜੀ ਕਹਿੰਦਾ ਵੀ ਟਰੂਡੋ ਜੱਟ ਆਪਣਾ ਯਾਰ, ਆਪਣਾ ਭਰਾ। ਸੋ ਇਹ ਬਹੁਤ ਹੌਸਲੇ ਵਾਲੀ ਹੌਸਲੇ ਵਾਲੀ ਗੱਲ ਗੱਲ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।